The Sikh community in the United States is being targeted for who they are and for what they believe in, said Congressman Eric Swalwell. Credible evidence has shown the Indian government launched a campaign of transnational repression against the Sikh community in the United States and Canada. The campaign included a murder for hire scheme targeting prominent members of America's Sikh community, prompting the FBI to alert those targeted. ਇਹ ਜਿਹੜੇ ਭਾਰਤ ਸਰਕਾਰ ਦੇ ਕਦਮ ਨੇ, ਉਹਨਾਂ ਦੀਆਂ ਕਰਤੂਤਾਂ ਨੇ, ਇਹ ਅਮਰੀਕਨ ਲਾ ਨੂੰ ਵੀ ਚੈਲੰਜ ਹੈ ਔਰ ਜਿਹੜੀ ਲੰਬੇ ਵਕਤ ਦੀ ਰਿਲੇਸ਼ਨਸ਼ਿਪ ਹੈ ਦੁਨੀਆ ਦੀ ਸਭ ਤੋਂ ਪੁਰਾਣੀ ਜਮਹੂਰੀਅਤ ਯਾਨੀ ਕਿ ਅਮਰੀਕਾ ਔਰ ਆਪਣੇ ਆਪ ਨੂੰ ਜਿਹੜੇ ਵੱਡੀ ਜਮਹੂਰੀਅਤ ਕਹਿੰਦੇ ਨੇ ਉਹਨਾਂ ਦੇ ਵਿਚਾਲੇ I urge them to remain vigilant in ensuring our intelligence community monitors this threat and that law enforcement proactively work with Sikhs in America to protect their safety and right to freely practice their religion. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਾਂਗੇ ਕਿ ਭਾਰਤ ਵੱਲੋਂ ਸਿੱਖਾਂ ਖਿਲਾਫ ਵਿੱਢੀ ਗਈ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੀਤੀ ਦੇ ਖਿਲਾਫ ਅਮਰੀਕਨ ਪੋਲੀਟੀਸ਼ੀਅਨ ਖੁੱਲ੍ਹ ਕੇ ਸਿੱਖਾਂ ਦੇ ਹੱਕ ਵਿੱਚ ਆ ਖਲੋਤੇ ਨੇ। ਸੋ ਕੈਲੀਫੋਰਨੀਆ ਦੇ ਇੱਕ ਪ੍ਰਮੁੱਖ ਕਾਂਗਰਸਮੈਨ ਐਰਿਕ ਸਵਾਲਮੈਨ ਨੇ ਇੱਕ ਸਟੇਟਮੈਂਟ ਵਿੱਚ ਕਿਹਾ ਹੈ ਕਿ ਅਸੀਂ ਸਿੱਖਾਂ ਨਾਲ ਖਲੋਤੇ ਹਾਂ। ਭਾਰਤ ਸਰਕਾਰ ਦੀਆਂ ਕਾਰਵਾਈਆਂ ਅਮਰੀਕਨ ਕਾਨੂੰਨ ਅਤੇ ਅਮਰੀਕੀ ਕਦਰਾਂ ਕੀਮਤਾਂ ਨੂੰ ਸਿੱਧਾ ਚੈਲੰਜ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਕੱਲ੍ਹ ਦੇ ਸਾਡੇ ਪ੍ਰੋਗਰਾਮ ਪਿਛਲੇ ਕੁਛ ਦਿਨਾਂ ਤੋਂ ਕੁਛ ਵੀਰਾਂ ਭੈਣਾਂ ਲਈ ਸ਼ਾਇਦ ਹੈਵੀਲੀ ਲੋਡਡ ਹੋਣ ਕਿਉਂਕਿ ਜਿਨ੍ਹਾਂ ਦੀ ਦਿਲਚਸਪੀ ਬਹੁਤ ਵਾਰ ਸਿਰਫ ਨੋਕ ਝੋਕ ਵਾਲੀਆਂ ਖਬਰਾਂ ਦੇ ਉੱਤੇ ਹੁੰਦੀ ਹੈ ਉਹਨਾਂ ਦੇ ਲਈ ਔਖਾ ਹੁੰਦਾ ਹੋਏ, ਪਰ ਅਸੀਂ ਸਮਝਦੇ ਹਾਂ ਵੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਅਲਟੀਮੇਟਲੀ ਜਦੋਂ ਮੁਲਕ ਬਣਦੇ ਨੇ ਤੇ ਇਸ ਕਿਸਮ ਦੀਆਂ ਤਬਦੀਲੀਆਂ ਜਿਹੜੀਆਂ ਇੰਟਰਨੈਸ਼ਨਲ ਲੈਵਲ 'ਤੇ ਹੁੰਦੀਆਂ ਉਹ ਇੱਕ ਵੱਡਾ ਬੰਨ ਨੂੰ ਬੰਨ੍ਹਦੀਆਂ ਨੇ ਔਰ ਜੋ ਕੁਛ ਇਸ ਵੇਲੇ ਚੱਲ ਰਿਹਾ ਹੈ ਉਹ ਭਾਵੇਂ ਭਾਰਤ ਨੇ ਤਾਂ ਸਿੱਖਾਂ ਦੀ ਆਵਾਜ਼ ਨੂੰ ਖ਼ਤਮ ਕਰਨ ਲਈ ਖਾਲਿਸਤਾਨ ਦੀ ਆਜ਼ਾਦੀ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦਾ ਸਹਾਰਾ ਲਿਆ, ਪਰ ਇਸ ਨੇ ਭਾਰਤ ਦੇ ਜ਼ਾਬਰ ਜ਼ਾਲਮ ਖੂਨੀ ਚਿਹਰੇ ਤੋਂ ਨਕਾਬ ਵੀ ਮਖੌਟਾ ਵੀ ਉਤਾਰ ਦਿੱਤਾ ਹੈ ਔਰ ਦੂਸਰੇ ਪਾਸੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਸਿੱਖਾਂ ਦੇ ਨਾਲ ਸਿੰਪਥੀ ਔਰ ਅਸੀਂ ਕਿਵੇਂ ਵਿਕਟਮ ਹੈ ਇਹਨਾਂ ਦੀਆਂ ਨੀਤੀਆਂ ਦੇ ਔਰ ਕਿਸ ਲੈਵਲ ਦੇ ਉੱਤੇ ਇਹ ਨਿੱਕੀ ਜਿਹੀ ਕੌਮ ਜਿਸ ਨੇ ਕਿੰਨਾ ਤਸ਼ੱਦਦ ਆਪਣੇ 'ਤੇ ਲਿਆ, ਪਰ ਇਹਦੇ ਬਾਵਜੂਦ ਸਿੱਖਾਂ ਨੇ ਕਦੇ ਇਨਸਾਨੀ ਕਦਰਾਂ ਕੀਮਤਾਂ ਦੇ ਖਿਲਾਫ ਕੁਛ ਨਹੀਂ ਕੀਤਾ। ਇਹਨਾਂ ਮੁਲਕਾਂ ਜਿੱਥੇ 150 200 ਸਾਲ ਤੋਂ ਸਿੱਖ ਪੌਣੇ 200 ਸਾਲ ਆਲਮੋਸਟ 180 ਸਾਲ ਦੇ ਕਰੀਬ ਤਾਂ ਆਸਟ੍ਰੇਲੀਆ 'ਚ ਨੇ। ਅਸੀਂ ਕਿਸੇ ਦਿਨ ਜ਼ਿਕਰ ਕਰਾਂਗੇ ਉਹਨਾਂ ਦੀ ਪੂਰੀ ਹਿਸਟਰੀ ਬੈਕਗਰਾਊਂਡ ਸਾਡੇ ਕੋਲ ਪਹੁੰਚ ਗਈ ਹੈ ਕਿ ਵੀ ਕਿਹੜੇ ਫੇਜ਼ ਦੇ ਵਿੱਚ, ਕਿਉਂਕਿ ਮੈਨੂੰ ਬਹੁਤ ਵਾਰੇ ਲੱਗਦਾ ਸੀ ਕਿ ਵੀ ਸਿੱਖਾਂ ਦੀ ਮਾਈਗ੍ਰੇਸ਼ਨ 1849 ਜਦੋਂ ਪੰਜਾਬ ਅੰਗਰੇਜ਼ਾਂ ਦੇ ਪੇਟੇ ਪਿਆ ਵੀ ਦਲੀਪ ਸਿੰਘ ਪਹਿਲਾ ਸੀ ਜਿਹੜਾ UK 'ਚ ਗਿਆ, ਪਰ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦੀ ਆਮਦ 1830 ਦੇ ਵਿੱਚ ਹੀ ਜਿਹੜਾ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਉੱਥੇ ਪਹੁੰਚੇ ਔਰ ਉਹਨਾਂ ਦੇ ਆਰਕਾਈਵਸ ਦੇ ਵਿੱਚ ਉਹਨਾਂ ਦੇ ਰਿਕਾਰਡ ਨੇ। ਸੋ ਕੁੱਲ ਮਿਲਾ ਕੇ ਅਸੀਂ ਈਵਨ ਅਮਰੀਕਾ ਦੇ ਹਵਾਲੇ ਨਾਲ ਵੀ ਹਾਲਾਂ ਬਹੁਤ ਵਾਰ 19ਵੀਂ ਸਦੀ ਦਾ ਅਖੀਰ ਕਿਹਾ ਜਾਂਦਾ ਹੈ, ਪਰ ਉਸ ਤੋਂ ਪਹਿਲਾਂ ਪੈਨਾਮਾ ਕੈਨਾਲ ਵੇਲੇ ਜਾਂ ਕਿਸੇ ਹੋਰ ਸ਼ਾਇਦ ਕੈਨਾਲ ਦੇ ਵਿੱਚ ਵੀ ਉਸ ਪੀਰੀਅਡ ਦੀ ਜਿਹੜੀ ਸੈਂਸਸ ਹੋਈ, ਕਿਸੇ ਗੋਰੇ ਨੇ ਸਾਡੇ ਇੱਕ ਟੱਕਰ ਨੂੰ ਕੋਈ ਬੁੱਕ ਦਿੱਤੀ ਸੀ, ਉਸ ਸੈਂਸਸ 'ਚ ਅਮਰੀਕਾ ਦੀ ਲਿਸਟ ਉਹਦੇ ਸਿੰਘ ਲਫ਼ਜ਼ ਸੀ ਮੈਂਸ਼ਨ। ਸੋ ਹੋ ਸਕਦਾ ਹੈ ਇੱਥੇ ਵੀ ਪਹਿਲਾਂ ਘੁੰਮਦੇ ਘੁਮਾਉਂਦੇ ਕਿਤੇ ਪਹੁੰਚ ਗਏ ਹੁਣ, ਪਰ ਅੱਜ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸਿੱਖ ਪੋਲੀਟੀਕਲ ਲੈਵਲ ਦੇ ਉੱਤੇ ਵੀ, ਹਾਲਾਂ ਮੈਂ ਕੰਪੈਰੀਜ਼ਨ ਤਾਂ ਨਹੀਂ ਕਰਨਾ ਚਾਹੁੰਦਾ ਹੁੰਦਾ, ਪਰ ਅਮਰੀਕਾ ਦੇ ਵਿੱਚ ਲਗਭਗ 6 ਮਿਲੀਅਨ ਦੇ ਲਗਭਗ ਮੁਸਲਮਾਨ ਨੇ ਔਰ ਉਹਨਾਂ ਦੇ 57 ਮੁਲਕ ਨੇ, 57 ਦੂਜੇ ਨੇ, ਪਰ ਤੁਹਾਨੂੰ ਕਦੇ ਇਹ ਨਹੀਂ ਨਜ਼ਰ ਆਏਗਾ ਕਿ ਵੀ ਅਮਰੀਕਾ ਦੇ ਵਿੱਚ ਖਾਸ ਮੌਕਿਆਂ 'ਤੇ ਜਿਵੇਂ ਗੁਰਪੁਰਬਾਂ 'ਤੇ ਜਾਂ ਦੂਜਿਆਂ 'ਤੇ ਪ੍ਰੈਜ਼ੀਡੈਂਟ ਤੋਂ ਲੈ ਕੇ ਦੂਜੇ ਤੱਕ ਜਿਹੜਾ ਉਹ ਵੈਲ ਵਿਸ਼ਿਸ ਦਿੱਤੀਆਂ ਜਾਂਦੀਆਂ ਜਾਂ ਈਵਨ ਹਾਲਾਂ ਈਦ ਮਨਾਈ ਜਾਂਦੀ ਹੈ ਵਾਈਟ ਹਾਊਸ ਦੇ ਵਿੱਚ। ਇਸ ਵਾਰ ਜਿਹੜੀਆਂ ਮੁਸਲਮਾਨ ਜਥੇਬੰਦੀਆਂ ਨੇ ਬਾਈਕਾਟ ਕੀਤਾ, ਉਹਨਾਂ ਨੇ ਕਿਹਾ ਵੀ ਜੋ ਅਮਰੀਕਾ ਮਦਦ ਕਰ ਰਿਹਾ ਇਜ਼ਰਾਈਲ ਦੇ ਫਲਸਤੀਨੀਆਂ ਨਾਲ ਹੋ ਰਿਹਾ ਅਸੀਂ ਨਹੀਂ, ਲੇਕਿਨ ਇੰਨਾ ਸਾਡਾ ਛੋਟਾ ਨੰਬਰ ਔਰ ਬਿਲਕੁਲ ਮਾਈਕਰੋਸਕੋਪਿਕ ਅਸੀਂ ਮਾਈਨੋਰਿਟੀ ਹਾਂ, ਮਾਈਨੋਰਿਟੀਜ਼ ਦੇ ਵਿੱਚ ਵੀ
ਇਹ ਗੁਰੂ ਦੀ ਕਲਾ ਵੀ ਹੈ ਔਰ ਜਿਹੜਾ ਗੁਰੂ ਦੀ ਕਲਾ ਥੱਲੇ ਜਿਹੜੇ ਕ੍ਰਿਸ਼ਮਾਈ ਮਿਰਾਕਲ ਫੀਲਡ ਇਨਸਾਨ ਖਾਲਸਾ ਸਿੱਖ ਗੁਰੂ ਨੇ ਪੈਦਾ ਕੀਤੇ ਨੇ, ਉਹਨਾਂ ਨੇ ਆਪਣੀ ਥਾਂ ਬਣਾਈ ਹੈ। ਅੱਜ ਅਮਰੀਕਨ ਕਾਂਗਰਸ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨ ਸਿੱਖ ਕਾਕਸ ਦਾ ਹਿੱਸਾ ਨੇ। ਜਿਹੜੀ ਕੁਝ ਮੁਲਕਾਂ ਦੇ ਜਿਹੜੇ ਨੁਮਾਇੰਦੇ ਮੁਲਕ ਨੇ ਉਹਨਾਂ ਦੀਆਂ ਵੀ ਕੋਈ ਕਾਕਸਿਸ ਨਹੀਂ ਨੇ। ਔਰ ਇਸੇ ਤਰ੍ਹਾਂ ਹੋਰ ਲੈਵਲ ਦੇ ਉੱਤੇ ਅਸੀਂ ਦੇਖਦੇ ਹਾਂ ਜੇ ਆਉਣ ਵਾਲੇ ਪੀਰੀਅਡ ਦੇ ਵਿੱਚ ਬੇਸ਼ੱਕ ਦਲੀਪ ਸਿੰਘ ਸੌਂਦ 1950 'ਚ ਪਹਿਲਾ ਕਾਂਗਰਸਮੈਨ ਸੀ, ਹਾਲਾਂ ਸਿੱਖੀ ਸਰੂਪ ਨਹੀਂ ਸੀ। ਹੁਣ ਜਿਵੇਂ ਰਵੀ ਭੱਲਾ ਜਿਹੜੇ ਹੋਬੋਕਨ ਦਾ ਮੇਅਰ ਇਸ ਵਾਰ ਅਪੋਜ਼ਡ ਬਣਿਆ, ਜੇ ਕਾਂਗਰਸਮੈਨ ਬਣਦਾ ਇਹ ਵੀ ਇੱਕ ਹਿਸਟਰੀ ਕ੍ਰੀਏਟ ਹੋਏਗੀ। ਹਾਲਾਂ ਟਫ ਹੈ, ਬੈਟਲ ਪ੍ਰਾਇਮਰੀ ਦੇ ਵਿੱਚ ਹੀ ਡਿਸਾਈਡ ਹੋਣਾ ਹੈ ਵੀ ਕੀ ਹੋਏਗਾ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਈਵਨ ਇਸ ਪੀਰੀਅਡ 'ਚ ਵੀ ਜਦੋਂ ਕਿ ਸਾਡੇ ਕੋਈ ਕਾਂਗਰਸਮੈਨ ਜਾਂ ਸੈਨੇਟਰ ਨਹੀਂ ਨੇ ਜਿਹੜੇ ਕਿ ਜਿਵੇਂ ਕੈਨੇਡਾ ਵਾਂਗ ਹੈ, ਲੇਕਿਨ ਇਹਦੇ ਬਾਵਜੂਦ ਜਿਹੜੇ ਜਿਨ੍ਹਾਂ ਦੇ ਨਾਲ ਸਿੱਖ ਜਿਨ੍ਹਾਂ ਦੇ ਹਲਕਿਆਂ 'ਚ ਰਹਿੰਦੇ ਨੇ ਕਾਂਗਰਸਮੈਨਾਂ ਸੈਨੇਟਰਾਂ ਦੇ, ਉਹ ਮਹਿਸੂਸ ਕਰਦੇ ਨੇ ਕਿ ਵੀ ਇਹ ਕੌਮ ਦੇ ਨਾਲ ਧੱਕਾ ਹੋ ਰਿਹਾ ਔਰ ਇੰਡੀਆ ਜਿਹੜਾ ਉਹ ਗਲਤ ਹੱਥਕੰਡਿਆਂ ਦੇ ਉੱਤੇ ਉਤਰਿਆ। ਔਰ ਐਰਿਕ ਸਵਾਲਵਲ ਇਹ ਕੈਲੀਫੋਰਨੀਆ ਦੇ 14ਵੇਂ ਡਿਸਟ੍ਰਿਕਟ ਦੇ ਪਾਵਰਫੁਲ ਕਾਂਗਰਸਮੈਨ ਨੇ ਔਰ ਉਹਨਾਂ ਨੇ ਅੱਜ ਇੱਕ ਸਟੇਟਮੈਂਟ ਪ੍ਰੈਸ ਰਿਲੀਜ਼ ਦੇ ਰੂਪ 'ਚ ਮੈਂ ਉਹ ਸਾਂਝੀ ਕਰਨਾ ਚਾਹਾਂਗਾ, ਇਹ ਦੱਸਣ ਦੇ ਲਈ ਕਿ ਆਪਣੇ ਲੈਵਲ ਦੇ ਉੱਤੇ ਬਹੁਤ ਸਾਰੀਆਂ ਥਾਵਾਂ 'ਤੇ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਉਸ ਦੇ ਨਤੀਜੇ ਸਾਹਮਣੇ ਨੇ। ਇਹਦੀ ਹੈਡਲਾਈਨ ਇਹ ਹੈ ਕਿ ਸਵਾਲਵੈਲ ਸਟੇਟਮੈਂਟ ਔਨ ਟਰਾਂਸਨੈਸ਼ਨਲ ਥ੍ਰੈਟਸ ਅਗੇਂਸਟ ਦਾ ਸਿੱਖ ਕਮਿਊਨਿਟੀ ਇਨ ਦਾ US। ਹੁਣ ਇਹ ਇਕੱਲਾ ਖਾਲਿਸਤਾਨ ਜਾਂ ਦੂਜਾ ਲਫ਼ਜ਼ ਤੱਕ ਹੀ ਮਹਿਦੂਦ ਨਹੀਂ ਰਹਿ ਗਿਆ। ਉਹਨਾਂ ਨੇ ਈਵਨ ਕਾਂਗਰਸਮੈਨ ਐਰਿਕ ਨੇ ਇਹਨੂੰ ਥ੍ਰੈਟ ਅਗੇਂਸਟ ਦਾ ਸਿੱਖਸ ਜਿਹੜੀ ਹੈ ਉਸ ਨੂੰ ਲਿਆ। ਟੁਡੇ ਉਹਨਾਂ ਨੇ ਫੋਲੋਇੰਗ ਸਟੇਟਮੈਂਟ, ਦਾ ਸਿੱਖ ਕਮਿਊਨਿਟੀ ਇਨ ਦਾ ਯੂਨਾਈਟਿਡ ਸਟੇਟਸ is being targeted for who they are and for what they believe in, said Congressman Eric Swalwell। ਕਿ ਵੀ ਆਪਣੀਆਂ ਕਦਰਾਂ ਕੀਮਤਾਂ ਦੇ ਹੁਣ ਅਸੀਂ ਜ਼ੀਨੋਫੋਬਿਕ ਗੱਲ ਕਰਕੇ ਹਟੇ ਹਾਂ ਕਿ ਇਹਨਾਂ ਦੇ ਤਾਂ ਬਲੱਡ ਦੇ ਵੀ ਇਹ ਤਾਂ ਜਨਮਦਾਤਾ ਨੇ ਜ਼ੀਨੋਫੋਬੀਆ ਦੇ, ਨਫ਼ਰਤ ਦੇ, ਜ਼ਾਤ ਪਾਤ ਦੇ, ਇਨਸਾਨ ਨੂੰ ਇਨਸਾਨ ਨਾਲੋਂ ਤੋੜਨ ਦੇ। ਤੇ ਸਿੱਖ ਤਾਂ ਜੋੜਨ 'ਚ ਯਕੀਨ ਰੱਖਦਾ ਹੈ, ਪਿਆਰ 'ਚ ਯਕੀਨ ਰੱਖਦਾ ਹੈ, ਹਰ ਇੱਕ ਨੂੰ ਆਪਣੇ ਗੜ ਨਾਲ ਲਾਉਣ ਦੇ ਵਿੱਚ ਯਕੀਨ ਰੱਖਦਾ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਸਿੱਖ ਕਮਿਊਨਿਟੀ ਇਨ ਦਾ ਯੂਨਾਈਟਿਡ ਸਟੇਟਸ ਇਜ਼ ਬੀਇੰਗ ਟਾਰਗੇਟਡ ਫॉर ਹੂ ਦੇ ਆਰ ਐਂਡ ਫॉर what they believe in. Credible evidence has shown the Indian government launched a campaign of transnational repression against the Sikh community in the United States and Canada. ਹੁਣ ਇਹ ਕਿਸੇ ਇੰਡੀਵਿਜੂਅਲ ਨਾ ਜਾਂ ਮੂਵਮੈਂਟ ਰਾਣੀ ਇਹ ਸਮੁੱਚੀ ਸਿੱਖ ਕੌਮ, ਪਰ ਮੈਂ ਸਮਝਦਾ ਵੀ ਇਸ ਕਾਂਗਰਸਮੈਨ ਨੇ ਇੰਡੀਅਨ ਸਿਸਟਮ ਦੀ ਨਰਵ ਨੂੰ ਫੜ ਲਿਆ, ਉਹਨੂੰ ਸਮਝ ਲਿਆ ਵੀ ਇਹ ਹੈ ਕੀ ਨੇ। ਕ੍ਰੈਡੀਬਲ ਐਵੀਡੈਂਸ ਹੈਜ਼ ਸ਼ੋਨ ਦਾ ਇੰਡੀਅਨ ਗਵਰਨਮੈਂਟ ਲਾਂਚਡ ਏ ਕੈਂਪੇਨ of transnational repression against the Sikh community in the United States and Canada. The campaign included, ਇਹ ਜਿਹੜਾ ਕੈਂਪੇਨ ਹੈ ਇੱਕ ਲੈਵਲ ਤੇ ਨਹੀਂ ਹੈ, ਇਨਕਲੂਡਡ ਦਾ ਮਤਲਬ ਹੈ ਇਨ ਐਡੀਸ਼ਨ ਹੈ, ਬਾਕੀ ਤਾਂ ਜੋ ਕਰ ਹੀ ਰਹੇ ਨੇ ਉਹ ਸਿੱਖਾਂ ਦਾ ਥੱਲਾ ਲਾਉਣ ਲਈ, ਨੁਕਸਾਨ ਕਰਨ ਲਈ, ਫੈਕਸ਼ਨਲਿਜ਼ਮ, ਝਗੜੇ, ਗੁਰਦੁਆਰਿਆਂ 'ਚ ਇਨਫਿਲਟਰੇਸ਼ਨ, ਬਾਕੀ ਜਿਹੜਾ ਉਹ ਪੂਰਾ ਸਿੱਖ ਡਾਇਸਪੋਰਾ ਨੂੰ ਬਦਨਾਮ ਕਰਨ ਲਈ ਜਿਹੜੀ ਮੁਹਿੰਮ ਇਹ ਚਲਾਈ ਹੋਈ ਹੈ ਇਹਨਾਂ ਨੇ। ਉਹਨਾਂ ਨੇ ਕਿਹਾ ਕਿ ਵੀ ਦਾ ਕੈਂਪੇਨ ਇਨਕਲੂਡਡ a murder for hire scheme targeting prominent members of America's Sikh community, prompting the FBI to alert those targeted। ਕਿ ਈਵਨ ਜਿਹੜੇ ਪ੍ਰੋਮੀਨੈਂਟ ਲੋਕ ਨੇ ਸਿੱਖ ਕਮਿਊਨਿਟੀ ਦੇ ਉਹਨਾਂ ਨੂੰ ਟਾਰਗੇਟ ਕਰਨ ਲਈ, ਔਰ FBI ਨੇ ਉਹਨਾਂ ਸਿੱਖਾਂ ਨੂੰ ਜਿਹੜਾ ਹੈ ਵਾਰਨ ਕੀਤਾ ਕਿ ਭਾਈ ਇਵੇਂ ਤੁਹਾਡੇ ਨਾਲ ਹੋਣ ਜਾ ਰਿਹਾ। ਅਮਰੀਕਾ ਇਜ਼ ਏ ਲੈਂਡ ਆਫ ਫਰੀडम ਐਂਡ ਓਪਰਚੁਨਿਟੀ, ਏ ਪਲੇਸ where people come to live free from political violence and persecution। ਕਿ ਅਮਰੀਕਾ ਆਜ਼ਾਦੀ ਔਰ ਮੌਕਾ ਮਿਲਣ ਦੀ ਧਰਤੀ ਹੈ ਜਿੱਥੇ ਤੁਹਾਡੇ ਲਈ ਮੌਕੇ ਫਰਾਹਮ ਕੀਤੇ ਜਾਂਦੇ ਨੇ, ਮੁਹੱਈਆ ਕੀਤੇ ਜਾਂਦੇ ਨੇ, ਔਰ ਜਿੱਥੇ ਲੋਕ ਆਉਂਦੇ ਨੇ ਤਾਂ ਕਿ ਉਹ ਕਿਸੇ ਵੀ ਸਿਆਸੀ ਹਿੰਸਾ ਜਾਂ ਡਰ ਤੋਂ ਜਿਹੜਾ ਦੂਰ ਆਪਣੀ ਜ਼ਿੰਦਗੀ ਨੂੰ ਬਸਰ ਕਰ ਸਕਣ। The actions of India's government are a serious breach of American law and challenge the long-standing relationship between the world's oldest and the world's largest democracy। ਕਿ ਵੀ ਇਹ ਜਿਹੜੇ ਭਾਰਤ ਸਰਕਾਰ ਦੇ ਕਦਮ ਨੇ, ਉਹਨਾਂ ਦੀਆਂ ਕਰਤੂਤਾਂ ਨੇ, ਇਹ ਅਮਰੀਕਨ ਲਾ ਨੂੰ ਵੀ ਚੈਲੰਜ ਹੈ। ਔਰ ਜਿਹੜੀ ਲੰਬੇ ਵਕਤ ਦੀ ਰਿਲੇਸ਼ਨਸ਼ਿਪ ਹੈ ਦੁਨੀਆ ਦੀ ਸਭ ਤੋਂ ਪੁਰਾਣੀ ਜਮਹੂਰੀਅਤ ਯਾਨੀ ਕਿ ਅਮਰੀਕਾ
ਔਰ ਆਪਣੇ ਆਪ ਨੂੰ ਜਿਹੜੇ ਵੱਡੀ ਜਮਹੂਰੀਅਤ ਕਹਿੰਦੇ ਨੇ ਉਹਨਾਂ ਦੇ ਵਿਚਾਲੇ। ਜੀ Democratic nations must stand against this kind of authoritarian repression, not perpetrate it against each other। ਕਿ ਦੋਨੋਂ ਜੇ ਡੈਮੋਕ੍ਰੇਸੀਜ਼ ਨੇ ਤੇ ਇਹ ਤਾਂ ਜਿਹੜਾ ਇਸ ਕਿਸਮ ਦਾ ਉਹ ਤਾਂ ਅਥੋਰੀਟੇਰੀਅਨ ਰਜੀਮਸ ਦੇ ਅਗੇਂਸਟ ਖਲੋਂਦੀਆਂ ਨੇ ਡੈਮੋਕ੍ਰੇਸੀਜ਼। ਇਹ ਤਾਂ ਨਹੀਂ ਹੈ ਵੀ ਤੁਸੀਂ ਇੱਕ ਦੂਸਰੇ ਦੇ ਮੁਲਕ 'ਚ ਵੜ ਕੇ ਉਹਨਾਂ ਦੇ ਸ਼ਹਿਰੀਆਂ ਨੂੰ ਮਾਰੋ। I am proud to represent one of the largest Sikh communities in this country। ਕਿ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਮੈਂ ਉਸ ਹਲਕੇ ਦਾ ਕਾਂਗਰਸਮੈਨ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਦੀ ਜਿਹੜੀ ਸਿੱਖ ਕਮਿਊਨਿਟੀ ਦਾ ਇੱਕ ਹਿੱਸਾ ਵਸਦਾ ਹੈ। The FBI took swift action to inform one of my constituents about threats against him and I am thanking for that। ਕਿ FBI ਨੇ ਜਿਹੜਾ ਉਹ ਬੜਾ ਪ੍ਰੌਂਪਟ ਇੱਕਦਮ ਕਦਮ ਲਿਆ, ਮੇਰੇ ਇੱਕ ਕੰਸਟੀਚੁਐਂਟ ਸਿੱਖ ਨੂੰ ਉਹਨੂੰ ਵਾਰਨ ਕੀਤਾ ਔਰ ਮੈਂ ਇਸ ਦੇ ਲਈ ਧੰਨਵਾਦੀ ਹਾਂ, ਵਾਰਨ ਕੀਤਾ ਇੰਡੀਅਨ ਟਾਰਗੇਟਿੰਗ ਤੋਂ। I am thankful to the Biden administration and FBI for prioritizing these issues and taking the necessary steps to ensure the safety of our most vulnerable communities from intimidation। ਕਿ ਮੈਂ ਧੰਨਵਾਦੀ ਹਾਂ ਬਾਈਡਨ ਐਡਮਿਨਿਸਟ੍ਰੇਸ਼ਨ ਔਰ FBI ਦਾ ਕਿ ਉਹਨਾਂ ਨੇ ਇਹਨਾਂ ਇਸ਼ੂਜ਼ ਨੂੰ ਪਹਿਲ ਦਿੱਤੀ ਹੈ, ਉਹ ਕਦਮ ਚੁੱਕੇ ਨੇ ਤਾਂ ਕਿ ਜਿਹੜੇ ਵਲਨਰੇਬਲ ਕਮਿਊਨਿਟੀਜ਼ ਨੇ ਉਹਨਾਂ ਦੀ ਇੰਟੀਮੀਡੇਸ਼ਨ ਜਾਂ ਉਹਨਾਂ ਦੇ ਉੱਤੇ ਜਿਹੜਾ ਖਤਰਾ ਮੰਡਰਾ ਰਿਹਾ ਉਸ ਤੋਂ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਏ। I urge them to remain vigilant in ensuring our intelligence community monitors this threat and that law enforcement proactively work with Sikhs in America to protect their safety and right to freely practice their religion। ਮੈਂ ਇਹ ਵੀ ਉਹਨਾਂ ਨੂੰ ਇਹ ਕਹਾਂਗਾ ਕਿ ਵੀ ਮੁਸਤੈਦੀ ਰੱਖੋ ਕਿਉਂਕਿ ਤਾਂ ਕਿ ਜਿਹੜਾ ਇੰਟੈਲੀਜੈਂਸ ਕਮਿਊਨਿਟੀ ਜਿਹੜੀ ਹੈ ਅਮਰੀਕਾ ਦੀ ਉਹ ਮੋਨੀਟਰ ਕਰੇ ਇਸ ਕਿਸਮ ਦੀਆਂ ਧਮਕੀਆਂ ਨੂੰ। ਲਾ ਐਨਫੋਰਸਮੈਂਟ ਵਾਲੇ ਉਹ ਅੱਗੇ ਵੱਧ ਕੇ ਸਿੱਖਾਂ ਦੇ ਨਾਲ ਅਮਰੀਕਾ ਦੇ ਜਿਹੜਾ ਉਹ ਕੰਮ ਕਰਨ ਤਾਂ ਕਿ ਉਹਨਾਂ ਦੀ ਸੁਰੱਖਿਆ ਔਰ ਉਹਨਾਂ ਦਾ ਆਪਣੇ ਧਰਮ ਨੂੰ ਆਜ਼ਾਦੀ ਨਾਲ ਜਿਹੜਾ ਉਹ ਪ੍ਰੈਕਟਿਸ ਕਰਨ ਦੇ ਹੱਕ ਦੀ ਰੱਖਿਆ ਹੋ ਸਕੇ। However, I believe more must be done to prepare for and prevent instances of foreign governments targeting their political opponents in America। ਪਰ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਅਜੇ ਸਾਨੂੰ ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਤਾਂ ਕਿ ਉਹ ਵਿਦੇਸ਼ੀ ਸਰਕਾਰਾਂ ਜਿਹੜੀਆਂ ਕਿ ਆਪਣੇ ਸਿਆਸੀ ਮੁਖਾਲਫਾਂ ਨੂੰ ਅਮਰੀਕਾ ਦੀ ਧਰਤੀ ਤੇ ਨਿਸ਼ਾਨੇ ਤੇ ਲੈਣਾ ਚਾਹੁੰਦੀਆਂ ਨੇ। We must never back down from our responsibility as elected officials to stand up to political repression and hate in all of its forms। ਕਿ ਅਸੀਂ ਜਿਹੜੇ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੈ ਅਸੀਂ ਕਦੇ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜੀਏ। we must never back down ਜ਼ਿੰਮੇਵਾਰੀ to stand up to political repression ਕਿ ਜਿਹੜੇ ਸਿਆਸੀ ਤੌਰ ਦੇ ਉੱਤੇ ਜ਼ੁਲਮ ਨਾਲ ਆਵਾਜ਼ ਨੂੰ ਬੰਦ ਕਰਨਾ ਹੈ ਐਂਡ ਹੇਟ ਨਫ਼ਰਤ ਹੈ ਜਿਹੜੀ ਕਿਸੇ ਵੀ ਤਰੀਕੇ ਦੀ। ਸੋ ਅਸੀਂ ਰਿਪਰੈਜ਼ੈਂਟੇਟਿਵ ਕਾਂਗਰਸਮੈਨ ਐਰਿਕ ਸਵਾਲਵੈਲ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਉਹਨਾਂ ਕੰਸਟੀਚੁਐਂਟਸ ਦਾ ਵੀ ਜਿਨ੍ਹਾਂ ਨੇ ਕਾਂਗਰਸਮੈਨ ਨੂੰ ਵੈਲ ਇਨਫੋਰਮਡ ਰੱਖਿਆ ਔਰ ਇਹ ਬੜੀ ਸਟਰੋਂਗ ਸਟੇਟਮੈਂਟ ਹੈ। ਇਹ ਆਮ ਜਿਹੜੀਆਂ ਸਟੇਟਮੈਂਟਸ ਨੇ ਕਿ ਜੀ ਵੀ ਕੰਡੈਮ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਉਸ ਤੋਂ ਬਹੁਤ ਬਿਯੋਂਡ ਹੈ। ਇਹਨਾਂ ਕਾਂਗਰਸਮੈਨ ਨੇ ਦੱਸ ਦਿੱਤਾ ਹੈ ਕਿ ਵੀ ਕੱਲਾ ਕੁਛ ਟਾਰਗੇਟ ਹੀ ਨਹੀਂ ਨੇ, ਓਵਰਆਲ ਸਿੱਖ ਵੈਲਿਊਜ਼ ਵੀ ਜਿਹੜੀਆਂ ਨੇ ਉਹਨਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ ਹੋਇਆ ਇੰਡੀਅਨ ਰਜੀਮ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।